ਗਵਰਨਮੈਂਟ ਸ਼ਟਡਾਊਨ ਹੁਣ ਜੋ ਆ ਉਹ ਆਲਮੋਸਟ ਓਪਨ ਹੋਣ ਜਾ ਰਹੀ ਹੈ ਹਜੇ 1-2 ਦਿਨਾਂ ਦੇ ਵਿੱਚ। ਤੇ ਟਰੈਵਲ ਇਸ਼ੂ ਜਿਹੜਾ ਆ ਉਹ ਹਜੇ ਵੀ ਬਹੁਤ ਵੱਡਾ ਬਣਿਆ ਹੋਇਆ ਹੈਗਾ ਆ। ਥੋੜ੍ਹੇ ਜਿਹੇ ਡੈਮੋਕ੍ਰੇਟਸ ਨੇ ਜਿਹੜੇ ਸੈਨੇਟਰ ਹੈਗੇ ਆ, ਉਹਨਾਂ ਨੇ ਰਿਪਬਲਿਕਨਸ ਦੇ ਨਾਲ ਰਲ ਕੇ ਪਿਛਲੀ ਰਾਤ ਜੋ ਫੰਡਿੰਗ ਮੈਜਰਸ ਸੀਗੇ ਉਸ ਨੂੰ ਅਪਰੂਵ ਕਰ ਦਿੱਤਾ, ਤਾਂ ਕਿ ਜਿਹੜਾ ਅਮਰੀਕਾ ਦੀ ਇਤਿਹਾਸ ਦੇ ਵਿੱਚ ਵਨ ਆਫ ਦਾ ਲੌਂਗੈਸਟ ਸ਼ਟਡਾਊਨ ਆ ਜੋ ਰਿਹਾ, ਉਸ ਨੂੰ ਖਤਮ ਕੀਤਾ ਜਾ ਸਕੇ। ਇਹਦੇ ਨਾਲ ਜਿਹੜੇ ਡੈਮੋਕ੍ਰੇਟਸ ਆ ਉਹ ਆਉਣ ਵਾਲੀਆਂ ਜਿਹੜੀਆਂ ਸਬਸਿਡੀਜ਼ ਆ ਹੈਲਥ ਦੀਆਂ, ਉਹ ਐਕਸਪਾਇਰ ਹੋਣ ਜਾ ਰਹੀਆਂ, ਉਹਨੂੰ ਐਕਸਟੈਂਡ ਕਰਨ 'ਚ ਕਾਮਯਾਬ ਨਹੀਂ ਹੋਏ ਹੈਗੇ। ਸੋ ਇਹਦਾ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ ਦੇ ਰੇਟ ਆ, ਉਹ ਚਲੋ ਇੰਸ਼ੋਰੈਂਸ ਦੇ ਰੇਟ ਤਾਂ ਸੇਮ ਆ, ਪਹਿਲਾਂ ਸਬਸਿਡੀ ਜ਼ਿਆਦਾ ਮਿਲਦੀ ਸੀ ਤਾਂ ਕਰਕੇ ਤੁਹਾਨੂੰ ਘੱਟ ਪੇ ਕਰਨਾ ਪੈਂਦਾ ਸੀ, ਪਰ ਹੁਣ ਜਿਹੜੀ ਸਬਸਿਡੀ ਜਦੋਂ ਹੁਣ ਕੱਟ ਹੋਊਗੀ ਤਾਂ ਫਿਰ ਉਹਦੇ ਨਾਲ ਜਿਹੜਾ ਆ ਰੇਟ ਤੁਹਾਡੇ ਵਧਣਗੇ। ਸੋ ਨੈਕਸਟ ਕੀ ਹੋਊਗਾ? ਨੈਕਸਟ ਹੁਣ ਇਹ ਜਿਹੜਾ ਬਿੱਲ ਆ ਇਹ ਹਾਊਸ ਦੇ ਵਿੱਚ ਜਾਊਗਾ। ਜੀਓਪੀ ਦੇ ਜਿਹੜੇ ਲੀਡਰਸ ਆ ਉਹ ਆਸ ਰੱਖਦੇ ਆ ਵੀ ਇਹ ਕੱਲ੍ਹ ਨੂੰ ਪਾਸ ਹੋ ਜਾਊਗਾ, ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਇਹਦੇ ਉੱਤੇ ਸਾਈਨ ਕਰਕੇ ਇਸ ਨੂੰ ਬਿੱਲ ਬਣਾ ਦੇਣਗੇ। ਸਪੀਕਰ ਮਾਈਕ ਜੌਨਸਨ ਨੇ ਕਿਹਾ ਆ ਵੀ ਵੱਖ-ਵੱਖ ਜਿਹੜੇ ਫਰੈਕਸ਼ਨਸ ਕਾਨਫਰੰਸ ਉਹਨੂੰ ਪੈਕੇਜ ਕਰਨੀਆਂ ਪੈਣਗੀਆਂ। ਸ਼ਟਡਾਊਨ ਦੇ ਨਾਲ ਅਸਰ ਜਿਹੜਾ ਆ ਏਅਰਪੋਰਟਸ ਦੇ ਉੱਤੇ ਬਹੁਤ ਜ਼ਿਆਦਾ ਪਿਆ। 40 ਜਿਹੜੇ ਬਿਜ਼ੀਐਸਟ ਯੂਐਸ ਦੇ ਏਅਰਪੋਰਟਸ ਆ, ਉੱਥੇ ਜਿਹੜਾ ਆ ਜਿਹੜੀਆਂ ਫਲਾਈਟਸ ਦਾ 6% ਹੋਰ ਘੱਟ ਕੀਤੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਈਵਨ ਦੋ ਜੇ ਓਪਨ ਵੀ ਹੋ ਗਿਆ ਮੰਨ ਲਓ ਇਸ ਵੀਕਐਂਡ ਦੇ ਐਂਡ ਤੱਕ ਗਵਰਨਮੈਂਟ, ਤੇ ਇਹ ਸਾਰਾ ਕੁਛ ਨਾਰਮਲ ਹੋਣ ਦੇ ਲਈ ਜਿਹੜਾ ਏਅਰ ਟ੍ਰੈਫਿਕ ਹੈਗਾ ਆ ਉਹ ਥੈਂਕਸ ਗਿਵਿੰਗ ਤੱਕ ਦਾ ਸਮਾਂ ਜਿਹੜਾ ਆ ਉਹ ਲੱਗ ਜਾਊਗਾ। ਏਅਰ ਟ੍ਰੈਫਿਕ ਕੰਟਰੋਲਰਸ ਦਾ ਜਿਹੜਾ ਸੈਕੰਡ ਫੁੱਲ ਪੇ ਚੈੱਕ ਆ, ਜਦੋਂ ਤੋਂ ਹੀ ਜਦੋਂ ਗਵਰਨਮੈਂਟ ਸ਼ਟਡਾਊਨ ਹੋਈ ਆ, ਉਹ ਹਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਹੈਗਾ। ਜੀ। ਸੋ ਜਿਹੜੀ ਡੀਲ ਬਣੀ ਆ ਹਰਜੋਤ ਸਿੰਘ ਜੀ, ਸੈਨੇਟ ਰਿਪਬਲਿਕਨ ਤੇ ਡੈਮੋਕ੍ਰੇਟਸ 40 ਦਿਨ 41 ਦਿਨ ਇਸੇ ਚੀਜ਼ ਦੇ ਉੱਤੇ ਅੜੇ ਰਹੇ ਸੀਗੇ ਵੀ ਜਿਹੜੇ ਅਫੋਰਡੇਬਲ ਕੇਅਰ ਐਕਟ ਜਿਹੜੇ ਟੈਕਸ ਕ੍ਰੈਡਿਟ ਆ ਜੋ ਇਸ ਸਾਲ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਖਤਮ ਹੋਣ ਜਾ ਰਹੇ ਆ, ਵੀ ਉਹਨੂੰ ਐਕਸਟੈਂਡ ਕੀਤਾ ਜਾਵੇ। ਹੁਣ ਇਹ ਜਿਹੜੀ ਡੀਲ ਬਣਾਈ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਇੱਦਾਂ। ਰਿਪਬਲਿਕਨਸ ਨੇ ਇਹਨਾਂ ਨੂੰ ਛੁੰਛਣਾ ਫੜਾਇਆ ਆ ਵੀ ਹਾਂ ਚੱਲ ਕੋਈ ਨਹੀਂ, ਆਪਾਂ ਇਹਦੇ ਤੇ ਨਾ ਡਿਫਰੈਂਟ ਜਿਹੜੀ ਵੋਟ ਆ ਉਹ ਦੁਬਾਰਾ ਹੁਣ ਕਰਾਵਾਂਗੇ। ਇੱਕ ਐਨਾਲਿਸਿਸ ਦੱਸਦਾ ਹੈ ਵੀ ਜੇ ਤੁਹਾਡੀ ਉਮਰ 65 ਸਾਲ ਆ, 65 ਸਾਲ ਤੋਂ ਉੱਤੇ ਹੋ ਤੇ $60,000 ਜੇ ਤੁਹਾਡੀ ਇਨਕਮ ਆ, ਤਾਂ ਤੁਹਾਨੂੰ ਹੁਣ ACA ਸਬਸਿਡੀਜ਼ ਤੋਂ ਬਗੈਰ ਤਕਰੀਬਨ $900 ਤੋਂ $1,000 ਦਾ ਮਹੀਨੇ ਦਾ ਜਿਹੜਾ ਆ ਉਹ ਪ੍ਰੀਮੀਅਮ ਆ ਉਹ ਦੇਣਾ ਜਿਹੜਾ ਉਹ ਪਊਗਾ। ਸੋ ਰਿਪਬਲਿਕਨਸ ਓਬਾਮਾ ਕੇਅਰ ਜਿਹੜੀ ਅਫੋਰਡੇਬਲ ਕੇਅਰ ਐਕਟ ਆ ਉਸ ਦੇ ਤਕਰੀਬਨ ਸ਼ੁਰੂ ਤੋਂ ਹੀ ਉਲਟ ਰਹੇ ਆ। ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਇੱਕ ਵਾਰੀ ਇਹਨਾਂ ਨੇ ਉਲਟਾਉਣ ਦੀ ਵੀ, ਇਸ ਨੂੰ ਰੱਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਉਦੋਂ ਜਿਹੜੇ ਉਹ ਰਹਿ ਗਿਆ ਸੀਗਾ ਕੰਮ। ਪਰ ਇਹ ਆ ਵੀ ਹੁਣ ਇਸ ਡੀਲ ਦੇ ਵਿੱਚ ਕਹਿੰਦੇ ਵੀ 1 ਸਾਲ ਦੇ ਜਿਹੜੇ ਫੰਡਿੰਗ ਬਿਲਸ ਕਲੈਕਟਿਵਲੀ, ਜਿਸ ਨੂੰ ਮਿੰਨੀ ਬੱਸ ਆਖਿਆ ਜਿਹੜਾ ਹੋ ਜਾ ਰਿਹਾ, ਇੱਕ ਦੇ ਵਿੱਚ ਡਿਪਾਰਟਮੈਂਟ ਆਫ ਐਗਰੀਕਲਚਰ ਦਾ, ਜਿਹਦੇ ਵਿੱਚ ਸਨੈਪ ਦੀ ਜਿਹੜੀ ਫੰਡਿੰਗ ਆ ਉਹ ਇਨਕਲੂਡਡ ਹੋਊਗੀ। ਦੂਜੀ ਮਿਲਟਰੀ ਕੰਸਟਰਕਸ਼ਨ ਤੇ ਡਿਪਾਰਟਮੈਂਟ ਆਫ ਵੈਟਰਨਸ ਅਫੇਅਰਸ ਉਸ ਦੇ ਲਈ ਆ। ਤੇ ਤੀਜੀ ਜਿਹੜੀ ਇਸ ਦੇ ਵਿੱਚ ਹੋਊਗਾ ਸੈਲਰੀਜ਼ ਤੇ ਅਲਾਉੈਂਸ ਜਿਹੜੇ ਲੈਜਿਸਲੇਟਿਵ ਬ੍ਰਾਂਚ ਨੂੰ ਜਾਂਦੀਆਂ ਆ, ਵੀ ਉਸ ਦੇ ਵਿੱਚ ਜਿਹੜੀਆਂ ਉਹ ਹੋਣਗੀਆਂ। ਸੋ ਹਾਊਸ ਦੇ ਵਿੱਚ ਕਹਿੰਦੇ ਵੀ ਇਹ ਬਿੱਲ ਨੂੰ ਹੁਣ ਕੰਸੀਡਰ ਕੀਤਾ ਜਾਊਗਾ। ਕੱਲ ਜਿਹੜੇ ਮਾਈਕ ਜੌਨਸਨ ਆ ਉਹਨਾਂ ਨੇ ਆਪਣੇ ਜਿਹੜੇ ਸਾਥੀ ਲਾਅ ਮੇਕਰਸ ਆ ਉਹਨਾਂ ਨੂੰ ਕਿਹਾ ਸੀਗਾ ਵੀ ਵਾਸ਼ਿੰਗਟਨ DC ਦੇ ਵਿੱਚ ਪਹੁੰਚੋ ਤੇ ਆਪਾਂ ਇਸ ਬਿੱਲ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾ ਸਕਦੇ ਹਾਂ। ਟਰੰਪ ਹੁਣਾਂ ਨੇ ਸੈਨੇਟ ਦੇ ਇਸ ਬਿੱਲ ਨੂੰ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਐਲਾਨਿਆ ਹੈਗਾ ਆ। ਅੱਜ ਜਿੱਦਾਂ ਇਹ ਵੀ ਨਾਲ ਦੱਸ ਜੇ ਵੀ ਅੱਜ ਵੈਟਰਨਸ ਡੇ ਆ, ਸੋ ਸਾਰੇ ਹੀ ਫੌਜੀਆਂ ਤੋਂ ਜਿਨ੍ਹਾਂ ਨੇ ਵੀ ਜਿਹੜੀਆਂ ਵੱਖ-ਵੱਖ ਫੌਜ ਦੀਆਂ, ਨੇਵੀ ਦੀਆਂ, 에ਅਰਫੋਰਸ ਦੀਆਂ, ਮਰੀਨਸ ਦੀਆਂ ਸ਼ਾਖਾਵਾਂ ਦੇ ਵਿੱਚ ਕੰਮ ਕੀਤਾ ਆ, ਵੈਟਰਨ ਜਿਹੜੇ ਉਹ ਰਹੇ ਆ ਜਾਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਐਕਟਿਵਲੀ ਡਿਊਟੀ ਦੇ ਉੱਤੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਆ ਅਮਰੀਕਾ ਦੇ ਵੱਲੋਂ ਤੇ ਅਮਰੀਕਾ ਦੇ ਜਿਹੜੇ ਉਹ ਨਿਵਾਸੀਆਂ ਦੇ ਵੱਲੋਂ। ਅਮਰੀਕੀਆਂ ਨੂੰ ਜਿਹੜਾ ਉਹ ਸੁਰੱਖਿਅਤ ਰੱਖਣ ਦੇ ਲਈ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ, ਬਲੀਦਾਨ ਜਿਹੜੇ ਉਹ ਦਿੰਦੇ ਆ, ਉਸ ਦਾ ਅਸੀਂ ਜਿਹੜਾ ਉਹ ਧੰਨਵਾਦ ਸਾਰੇ ਕਰਦੇ ਹਾਂ। ਜਿਨ੍ਹਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਉਹਨਾਂ ਨੂੰ ਕੋਟ ਅਨਕੋਟ ਪ੍ਰਣਾਮ ਵੀ ਆਪਾਂ ਜਿਹੜਾ ਉਹ ਕਰਦੇ ਹਾਂ। ਆਰਲਿੰਗਟਨ ਸਿਮੈਟਰੀ ਦੇ ਉੱਤੇ ਜਿਹੜੇ ਆ ਫੁੱਲ ਚੜਾਉਂਦੇ ਹੋਏ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਜਿਹੜੇ ਇਸ ਚੀਜ਼ ਦੇ ਬਾਬਤ ਵੀ ਜਿਹੜੀ ਸੈਨੇਟ ਬਿੱਲ ਆ ਉਸ ਨੂੰ ਲੈ ਕੇ ਆਖਿਆ ਵੀ ਭਾਈ ਇਹ ਇੱਕ ਬਹੁਤ ਵੱਡੀ ਜਿਹੜੀ ਉਹ ਜਿੱਤ ਜਿਹੜੀ ਉਹ ਹੈਗੀ ਆ। ਸੋ ਉਹਨਾਂ ਨੇ ਧੰਨਵਾਦ ਕੀਤਾ, ਕੰਗ੍ਰੈਚੂਲੇਟ ਕੀਤਾ
ਜਿਹੜੇ ਜੌਨ ਥੂਨ ਜਿਹੜੇ ਖਾਸ ਕਰਕੇ ਮੈਜੋਰਟੀ ਲੀਡਰ ਨੇ, ਤੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹਨਾਂ ਨੂੰ, ਤੇ ਕਹਿੰਦੇ ਵੀ ਸਾਰੇ ਜਾਣਿਆਂ ਨੂੰ ਬਹੁਤ-ਬਹੁਤ ਇਸ ਚੀਜ਼ ਦੀ ਜਿਹੜੀ ਉਹ ਵਧਾਈ ਆ। ਕਹਿੰਦੇ ਵੀ ਇਹ ਕਲੋਜ਼ ਨਹੀਂ ਸੀ ਹੋਣਾ ਚਾਹੀਦਾ, ਸ਼ੁੱਡ ਨੈਵਰ ਹੈਵ ਬੀਨ ਕਲੋਜ਼ਡ। ਤੇ ਕਹਿੰਦੇ ਵੀ ਲੈਜਿਸਲੇਸ਼ਨ ਅੱਜ ਦਾ ਜਿਹੜਾ ਦਿਨ ਆ ਉਸ ਦੇ ਵਿੱਚ ਹਾਊਸ ਇਸ ਨੂੰ ਜਿਹੜਾ ਉਹ ਕੰਸੀਡਰ ਕਰੂਗਾ, ਤੇ ਕੱਲ ਤੱਕ ਇਸ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾਈ ਜਾ ਸਕਦੀ ਹੈਗੀ ਆ। ਸੋ ਸੈਨੇਟ ਨੇ ਜਿਹੜਾ ਪਾਸ ਕਰਕੇ ਹਾਊਸ ਨੂੰ ਘੱਲ ਦਿੱਤਾ ਆ। ਅੱਜ ਵੈਟਰਨਸ ਡੇ ਦੀ ਮੈਨੂੰ ਲੱਗਦਾ ਛੁੱਟੀ ਦੇ ਚੱਲਦੇ ਆ, ਕੱਲ ਨੂੰ ਜਦੋਂ ਹੁਣ ਦੁਬਾਰਾ ਹਾਊਸ ਖੁੱਲ੍ਹੇਗਾ ਤਾਂ ਉਦਣ ਜਿਹੜੀ ਇਹ ਵੋਟ ਹੋਊਗੀ। ਸੋ ਓਵਰਆਲ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਤੇ ਵੀ ਜਿਹੜਾ ਸ਼ਟਡਾਊਨ ਅੱਜ ਦਾ ਦਿਨ ਜਿਹੜਾ ਉਹ ਚੱਲਦਾ ਰਹੂਗਾ, ਕੱਲ ਤੋਂ ਸ਼ਟਡਾਊਨ ਜਿਹੜਾ ਆ ਉਹ ਮੁੜ ਕੇ ਖੁੱਲ ਸਕਦਾ ਹੈ। ਕੱਲ ਟਰੰਪ ਹੁਣਾਂ ਨੇ ਚੇਤਾਵਨੀ ਧਮਕੀ ਦਿੱਤੀ ਸੀ ਕਿ ਏਅਰ ਟ੍ਰੈਫਿਕ ਕੰਟਰੋਲਰਸ ਨੂੰ ਵੀ ਭਾਈ ਜਿਹੜੇ ਛੁੱਟੀਆਂ ਲਈ ਜਾਂਦੇ ਆ, ਜਿਹੜੇ ਨਹੀਂ ਆ ਰਹੇ, ਉਹਨਾਂ ਦੀ ਤਨਖਾਹ ਅਸੀਂ ਅਸਲ ਦੇ ਵਿੱਚ ਹੀ ਜਿਹੜੀ ਉਹ ਕੱਟ ਕਰ ਦੇਣੀ ਆ। ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ 2 ਤਨਖਾਹਾਂ ਜਿਹੜੀਆਂ ਉਹਨਾਂ ਦੀਆਂ ਮਿਸ ਹੋ ਚੁੱਕੀਆਂ, ਜਿਹੜੀ 15-15 ਦਿਨਾਂ ਬਾਅਦ ਅਕਸਰ ਜਿਹੜਾ ਚੈੱਕ ਆ ਉਹ ਆਉਂਦਾ ਹੁੰਦਾ ਸੀਗਾ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਸਟਾਪ ਗੈਪ ਫੰਡਿੰਗ ਆ, ਇਹ ਬੇਸਿਕਲੀ ਜਨਵਰੀ ਤੱਕ ਹੋਊਗੀ। ਸੋ ਜਨਵਰੀ ਦੇ ਵਿੱਚ ਇਹ ਜਿਹੜਾ ਥੀਏਟਰ ਆ, ਪੋਲੀਟੀਕਲ ਥੀਏਟਰ ਆ, ਉਹ ਆਪਾਂ ਨੂੰ ਇੱਕ ਵਾਰੀ ਫੇਰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਆ। ਖਾਸ ਕਰਕੇ ਜੇ ACA ਨੂੰ ਲੈ ਕੇ ਜੇ ਇਹਨਾਂ ਨੇ ਦੁਬਾਰਾ ਵੋਟ ਕਰਵਾਈ, ਉਸ ਦੇ ਵਿੱਚ ਹੁੰਦੇ ਆ ਉਹ ਪਾਸ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ, ਸੋ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਉਹ ਭੰਬਲ ਭੁੱਸਾ ਜਿਹੜਾ ਉਹ ਬਣਿਆ ਆ। ਤਾਂ ਹੋ ਸਕਦਾ ਵੀ ਇੱਕ ਵਾਰੀ ਫੇਰ ਇਹਨਾਂ ਦੇ ਸਿੰਘ ਆ ਜਨਵਰੀ ਦੇ ਵਿੱਚ ਦੁਬਾਰਾ ਫਸ ਜਾਣ। ਜੀ ਹਰਜੋਤ ਸਿੰਘ ਜੀ। ਇਸ ਤਰ੍ਹਾਂ ਦੱਸਿਆ ਹੀ ਆ ਵੀ 에ਅਰਪੋਰਟਸ ਜਿਹੜੇ ਆ ਉਹ ਕਾਫੀ ਜ਼ਿਆਦਾ ਅਫੈਕਟ ਹੋਏ ਹੈਗੇ ਆ। ਸਾਊਥ ਵੈਸਟ 에ਅਰਲਾਈਨ ਦੀਆਂ 155 ਫਲਾਈਟਸ ਜਿਹੜੀਆਂ ਕੈਂਸਲ ਹੋਈਆਂ, ਡੈਲਟਾ ਦੀਆਂ 220, ਯੂਨਾਈਟਿਡ 에ਅਰਲਾਈਨ ਦੀਆਂ 269 ਤੇ ਅਮਰੀਕਨ 에ਅਰਲਾਈਨ ਦੀਆਂ 200 ਦੇ ਕਰੀਬ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਗਈਆਂ ਹੈਗੀਆਂ। ਸੋ ਸੁਪਰੀਮ ਕੋਰਟ ਜਿਹੜੀ ਆ ਲਾਸਟ ਨਾਈਟ ਤੱਕ ਜਿਹੜਾ ਅੱਜ ਕੰਮ ਕਰੂਗੀ, ਖਾਸ ਕਰਕੇ ਸਨੈਪ ਪ੍ਰੋਗਰਾਮ ਨੂੰ ਲੈ ਕੇ, ਕਿਉਂਕਿ ਉਹਨਾਂ ਦੇ ਕੋਲ ਇਹ ਕੇਸ ਗਿਆ ਆ। ਜਿਹੜੇ 에ਅਰ ਟ੍ਰੈਫਿਕ ਕੰਟਰੋਲ ਸਟਾਫਿੰਗ ਪ੍ਰੋਬਲਮ ਆ, ਉਹ ਨਿਊਯਾਰਕ ਤੇ ਲਾਸ ਵੈਗਸ ਦਾ ਜਿਹੜਾ 에ਅਰਪੋਰਟ ਆ ਉਹਨਾਂ ਨੂੰ ਜਿਹੜਾ ਜ਼ਿਆਦਾ ਅਸਰ ਕਰ ਰਹੇ ਹੈਗੇ ਆ। ਹਾਊਸ ਡੈਮੋਕ੍ਰੇਟਸ ਇਹ ਕਹਿੰਦੇ ਵੀ ਅਸੀਂ ਸਟਰੋਂਗਲੀ ਅਪੋਜ਼ ਕਰ ਰਹੇ ਹਾਂ ਇਸ ਬਿੱਲ ਨੂੰ, ਜਿਹੜਾ ਕਿ ਹੈਲਥ ਕੇਅਰ ਸਬਸਿਡੀਜ਼ ਨੂੰ ਐਡਰੈਸ ਨਹੀਂ ਕਰ ਰਿਹਾ। ਹਾਲਾਂਕਿ ਉਹਨਾਂ ਦੇ 8 ਜਿਹੜੇ ਸਾਥੀ ਹੈਗੇ ਆ ਉਹ ਆਲਰੇਡੀ ਜਿਹੜੇ ਰਿਪਬਲਿਕਨਸ ਦਾ ਸਾਥ ਦੇ ਗਏ ਹੈਗੇ ਆ ਗਵਰਨਮੈਂਟ ਨੂੰ ਓਪਨ ਕਰਨ ਦੇ ਲਈ। ਸੋ ਕਾਫੀ ਕੁਝ ਜਿਹੜਾ ਇਹ ਚੱਲ ਰਿਹਾ ਹੈਗਾ। ਸੋ ਹੋਪਫੁਲੀ ਜਲਦੀ ਤੋਂ ਜਲਦੀ ਗਵਰਨਮੈਂਟ ਓਪਨ ਹੋ ਜਾਊਗੀ, ਪਰ ਇਹਦਾ ਸਾਰੇ ਦਾ ਅਸਰ ਆਮ ਅਮਰੀਕਨ ਲੋਕਾਂ ਤੇ ਬਹੁਤ ਵੱਡਾ ਪੈਣ ਜਾ ਰਿਹਾ। ਜਦੋਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਜਿਹੜੇ ਹੈਲਥ ਇੰਸ਼ੋਰੈਂਸ ਦੇ ਮੰਥਲੀ ਬਿੱਲ ਆਣੇ ਆ, ਉਹ ਤੁਹਾਨੂੰ ਪਤਾ ਲੱਗਣਾ ਵੀ ਦੇਖੋ ਆਹ ਕੀ ਹੋ ਗਿਆ, ਇੰਨਾ ਜਿਹੜਾ ਮਹਿੰਗੇ ਰੇਟਸ ਹੋ ਗਏ। ਸੋ ਹਰਜੋਤ ਸਿੰਘ ਜੀ, ਇਸ ਦੇ ਵਿੱਚ ਫਿਰ ਬਹੁਤ ਸਾਰੇ ਜਿਹੜੇ ਖਾਸ ਕਰਕੇ ਨੌਜਵਾਨ ਆ, ਜਿਹੜੇ ਉਹਨਾਂ ਦੇ ਮਨਾਂ 'ਚ ਹੁੰਦਾ ਵੀ ਚੱਲ ਯਾਰ ਆਪਾਂ ਕਿਹੜਾ ਬਿਮਾਰ ਹੋਣਾ, ਉਹ ਤਾਂ ਫਿਰ ਕੈਂਸਲ ਕਰਾ ਦੇਣਗੇ। ਇਸ ਤੋਂ ਇਲਾਵਾ ਪਰ ਫਿਰ ਉਹ ਪਲੰਟੀ ਵੀ ਰਾ ਰੱਖੀ ਆ ਨਾ ਇਨਕਮ ਦੇ ਉੱਤੇ, 2.5-3% ਉਹ ਵੀ ਆ। ਇਹ ਤਾਂ ਫਿਰ ਹੁਣ ਇੱਕ ਪਾਸੇ ਕੂਆਂ ਤੇ ਇੱਕ ਪਾਸੇ ਖਾਈ ਵਾਲਾ ਗੱਲ ਜਿਹੜੀ ਉਹ ਬਣ ਜਾਂਦੀ ਵੀ ਬੰਦਾ ਜਿੱਧਰ ਜਾਊ ਉਧਰ ਫਸੋ ਹੀ ਫਸੋ। ਪਲੱਸ ਇਹ ਚਲੋ ਕੁਛ ਵੀ ਆ, ਬਹੁਤ ਸਾਰੇ ਰਿਪਬਲਿਕਨ ਵੀ ਇਹਦੇ ਨਾਲ ਹੁਣ ਐਗਰੀ ਕਰਦੇ ਆ। ਈਵਨ ਮਾਰਜਰੀ ਟੇਲਰ ਵੀ ਕਹਿ ਰਹੀ ਆ ਵੀ ਜਿਹੜੀ ਓਬਾਮਾ ਕੇਅਰ ਦੇ ਨਾਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਸੀ 2015 ਤੋਂ ਪਹਿਲਾਂ, ਤੇ ਨੰਬਰ 1 ਬੈਂਕਰਪਸੀ ਦਾ ਕਾਰਨ ਅਮਰੀਕਾ 'ਚ ਹੈਲਥ ਇੰਸ਼ੋਰੈਂਸ ਬਿੱਲ ਹੀ ਹੁੰਦਾ ਸੀ। ਕਿਉਂਕਿ ਰੱਬ ਨਾ ਕਰੇ ਕਿਤੇ ਇੱਕ ਦਿਨ ਤੁਸੀਂ ਹਸਪਤਾਲ ਚਲ ਜਾਏ, ਤੁਹਾਡਾ $20-25,000 ਦਾ ਬਿੱਲ ਈਜ਼ਲੀ ਹੋ ਜਾਂਦਾ। ਸੋ ਇਹ ਇੱਕ ਵਧੀਆ ਬਣਿਆ ਸੀ ਓਬਾਮਾ ਕੇਅਰ ਦਾ, ਪਰ ਦੇਖਦੇ ਆ ਹੁਣ ਕੀ ਜਿਹੜਾ ਉਹਨਾਂ ਨੇ ਸਾਥ ਦਿੱਤਾ ਆ ਵੀ ਲੇਟਰ ਔਨ ਕੁਛ ਉਹਦੇ ਤੇ ਵਰਕਆਊਟ ਕਰਦੇ ਆ ਕਿ ਨਹੀਂ। ਜੀ ਬਿਲਕੁਲ।